ਪੰਜਾਬੀ ਰੇਡੀਓ ਯੂਐਸਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਕੁਛ ਉਥਲ ਪੁਥਲ ਹੋ ਰਹੀ ਆ, ਕੀ ਅਖਬਾਰਾਂ ਦੀਆਂ ਸੁਰਖੀਆਂ ਕਹਿੰਦੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਤੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਯੈਂਡਰ ਹੋਮ ਲੋਨ ਵਾਲੇ ਮੋਂਚੀਮਾ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਤੁਸੀਂ ਆਟੋ, ਹੋਮ, ਹੈਲਥ ਅਤੇ ਲਾਈਫ ਇੰਸ਼ੋਰੈਂਸ ਕਰਵਾ ਸਕਦੇ ਹੋ। 4082722250। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਚੁੱਕਣੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਦੀ ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਵੈਬ ਪੋਰਟਲ ਤੇ ਬਾਅਦ ਵਿੱਚ ਪੀਟੀਆਈ ਵੱਲੋਂ ਵੀ ਦਿੱਲੀ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਉੱਤੇ ਕੇਸ ਚਲਾਇਆ ਗਿਆ। ਐਕਚੁਅਲੀ ਕੀ ਹੈ ਕਿ ਜਿਹੜਾ ਇਹ ਵੈਬ ਪੋਰਟਲ ਨੇ ਜੀ, ਉਹ ਗਏ ਹੋਏ ਆ ਅਦਾਲਤ ਦੇ ਵਿੱਚ। ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਬੂ ਕਰਨਾ ਜਿਹੜਾ ਜੀ ਉਹ ਚਾਹੁੰਦੀ। ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਜਿਹੜੀ ਕੀਤੀ ਆ ਕਿ ਜਿਹੜੇ ਜਿਵੇਂ ਸਰਕਾਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਕਾਬੂ ਕਰਨਾ ਚਾਹੁੰਦੀ ਹੈ। ਅਸਲ ਦੇ ਵਿੱਚ ਸੋਸ਼ਲ ਮੀਡੀਆ ਤਾਂ ਇੱਕ ਬਹਾਨਾ, ਔਰ ਉਹਦੇ ਰਾਹੀਂ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਅਸਲ ਦੇ ਵਿੱਚ ਜਿਹੜਾ ਨਿਸ਼ਾਨਾ ਹੈ ਉਹ ਇਹ ਵੈਬ ਪੋਰਟਲ ਨੇ, ਜਿਹੜੇ ਕਿ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਜਾਂ ਜਿਹੜੀ ਪੱਤਰਕਾਰਤਾ ਹੈ ਇਸ ਵੇਲੇ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਤਿੱਖੀ ਰਿਪੋਰਟਿੰਗ ਕਰਕੇ ਸਰਕਾਰ ਨੂੰ ਜਿਹੜਾ ਉਹ ਘੇਰੀ ਰੱਖਦੇ ਆ। ਔਰ ਇਹ ਜਿਹੜੇ ਵੈਬ ਪੋਰਟਲ ਨੇ, ਜਿਨ੍ਹਾਂ ਦੇ ਵਿੱਚ ਦੀ ਵਾਇਰ ਤੇ ਦੀ ਕੁਇੰਟ ਸ਼ਾਮਲ ਨੇ, ਜਿਹੜੇ ਅਦਾਲਤ ਦੇ ਵਿੱਚ ਗਏ ਹੋਏ ਆ। ਹੁਣ ਭਾਰਤ ਦੀ ਸਭ ਤੋਂ ਵੱਡੀ ਖਬਰ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ, ਪੀਟੀਆਈ ਜਿਹੜੀ ਆ, ਉਹ ਨਵੇਂ ਆਈਟੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ਉਹਨੇ ਵੀ ਜਿਹੜਾ ਉਹ ਦਾਖਲ ਕਰ ਦਿੱਤੀ ਹੈ। ਇਹਦੇ ਸੰਬੰਧੀ ਦਿੱਲੀ ਹਾਈ ਕੋਰਟ ਨੇ ਜਿਹੜੇ ਸੰਬੰਧਿਤ ਮੰਤਰਾਲੇ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਇਦਾਂ ਦੀਆਂ ਜਿਹੜੀਆਂ ਪਟੀਸ਼ਨਾਂ ਨੇ ਦੋ, ਉਹ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਦੀ ਵਾਇਰ ਦੀ ਕੁਇੰਟ ਦੇ ਵੱਲੋਂ ਪਾਈਆਂ ਹੋਈਆਂ ਨੇ। ਪੀਟੀਆਈ ਦੀ ਪਟੀਸ਼ਨ ਨੂੰ ਇਹਨਾਂ ਦੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਜੋੜ ਦਿੱਤਾ। ਕੋਰਟ ਦੇ ਵੱਲੋਂ 20 ਅਗਸਤ ਨੂੰ ਇਹਨਾਂ ਦੇ ਉੱਤੇ ਸੁਣਵਾਈ ਕੀਤੀ ਜਾਊਗੀ। ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਨੇ ਕੇਰਲਾ ਹਾਈ ਕੋਰਟ ਦਾ ਰੁਖ ਕਰਦਿਆਂ ਨਵੇਂ ਆਈਟੀ ਨਿਯਮਾਂ ਨੂੰ ਚੁਣੌਤੀ ਜਿਹੜੀ ਉਹ ਦਿੱਤੀ ਹੈ। ਚੀਫ ਜਸਟਿਸ ਡੀ.ਐਨ. ਪਟੇਲ ਤੇ ਜਸਟਿਸ ਜੇ.ਆਰ. ਮਿੱਡਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪੀਟੀਆਈ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ ਜਵਾਬ ਜਿਹੜਾ ਉਹ ਮੰਗ ਲਿਆ। ਖਬਰ ਏਜੰਸੀ ਨੇ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਇਹਨਾਂ ਨਵੇਂ ਆਈਟੀ ਨਿਯਮਾਂ ਦੇ ਰਾਹੀਂ ਡਿਜੀਟਲ ਨਿਊਜ਼ ਮੀਡੀਆ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਔਰ ਇਹ ਕਿਹਾ ਕਿ ਸੰਵਿਧਾਨਕ ਜਿਹੜੀ ਇਹਨਾਂ ਦੀ ਵੈਧਤਾ ਉਹਨੂੰ ਚੁਣੌਤੀ ਦਿੰਦਿਆਂ ਖਬਰ ਏਜੰਸੀ ਨੇ ਗੱਲ ਕਹੀ ਹੈ ਕਿ ਸਰਕਾਰ ਖਾਸ ਕਰਕੇ ਖਬਰਾਂ ਪ੍ਰਕਾਸ਼ਿਤ ਕਰਨ ਵਾਲੀਆਂ ਏਜੰਸੀਆਂ ਤੇ ਜਿਹੜਾ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰਨ ਦੀ ਤਾੜ ਦੇ ਵਿੱਚ ਹੈ। ਔਰ ਸਰਕਾਰ ਨੇ ਨਵੇਂ ਆਈਟੀ ਨੇਮ ਜਿਹੜੇ ਸੀਗੇ 25 ਫਰਵਰੀ ਨੂੰ ਨੋਟੀਫਾਈ ਜਿਹੜੇ ਉਹ ਕੀਤੇ ਸੀਗੇ। ਔਰ ਜਿਹੜੇ ਡਿਜੀਟਲ ਨਿਊਜ਼ ਪੋਰਟਲ ਹੈ ਦਿੱਲੀ ਫਲੈਂਟ, ਉਹਨੇ ਮੁੰਬਈ ਹਾਈ ਕੋਰਟ ਦੇ ਵਿੱਚ ਦਾਇਰ ਜਿਹੜਾ ਹਲਫਨਾਮਾ ਹੈ ਉਹਦੇ ਵਿੱਚ ਇਹ ਜਿਹੜੀ ਗੱਲ ਆਖੀ ਹੈ ਕਿ ਸੂਚਨਾ ਟੈਕਨੋਲੋਜੀ ਦੇ ਨਾਲ ਸੰਬੰਧਿਤ ਨਵੇਂ ਨਿਯਮਾਂ ਨੂੰ ਬੋਲਣ ਤੇ ਲਿਖਣ ਦੀ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਦੇ ਉੱਤੇ ਹਮਲਾ ਜਿਹੜਾ ਉਹ ਕਰਾਰ ਦਿੱਤਾ। ਇਹ ਵੱਖ-ਵੱਖ ਪਟੀਸ਼ਨਾਂ ਜਿਹੜੀਆਂ ਨੇ, ਵੇਖਣਾ ਇਹ ਹੋਊਗਾ ਇਹਦੇ ਉੱਤੇ ਜਿਹੜੀ ਅਦਾਲਤ ਹੈ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਆ। ਅਦਾਲਤਾਂ ਜਿਹੜੀਆਂ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਤੁਸੀਂ ਕਹਿ ਲਓ ਕਿ ਲੋਕ ਹਿੱਤਾਂ ਦੇ ਵਿੱਚ ਭੁਗਤ ਰਹੀਆਂ ਪ੍ਰਤੀਤ ਜਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਹਾਈ ਕੋਰਟ ਖਾਸ ਤੌਰ ਦੇ ਉੱਤੇ ਸ਼ਾਮਲ ਨੇ। ਚਾਹੇ ਉਹ ਤੁਸੀਂ ਜਿਹੜੇ ਕਰੋਨਾ ਵਾਇਰਸ ਜਦੋਂ ਆਇਆ, ਹਾਈ ਕੋਰਟਾਂ ਨੇ ਹੀ ਕੇਂਦਰ ਦੀ ਸਰਕਾਰ ਨੂੰ ਝਟਕੇ ਜਿਹੜੇ ਸੀ ਉਹ ਬਾਰ-ਬਾਰ ਦਿੱਤੇ, ਔਰ ਸੁਪਰੀਮ ਕੋਰਟ ਨੇ ਵੀ। ਔਰ ਜਿਹੜੇ ਖਾਸ ਤੌਰ ਦੇ ਉੱਤੇ ਜ਼ਮਾਨਤਾਂ ਹੋਈਆਂ UAPA ਦੇ ਤਹਿਤ, ਉਹ ਵੀ ਇੱਥੇ ਬਹੁਤ ਅਹਿਮ ਪੱਖ ਹੈ ਲੋਕ ਹਿੱਤਾਂ ਦੇ ਵਿੱਚ ਜਿਹੜਾ ਜੀ ਉਹ ਭੁਗਤਣਾ। ਵੇਖਣਾ ਇਹ ਹੋਊਗਾ ਕਿ ਨਵੇਂ ਜਿਹੜੇ ਇਹ ਕਾਨੂੰਨ ਨੇ ਇਹਨਾਂ ਦੇ ਮਸਲਿਆਂ ਦੇ ਉੱਤੇ ਜਿਹੜੀ ਅਦਾਲਤ ਹੈ ਉਹਦਾ ਰੁਖ ਕਿਹੋ ਜਿਹਾ ਹੁੰਦਾ ਜੀ। ਤਾਂ ਅੱਗੇ ਸੈਂਟਰ ਦੇ ਵਿੱਚ ਕੈਬਨਿਟ ਦੀ ਕੋਈ ਮੀਟਿੰਗ ਹੋਈ ਆ, ਕੀ ਭਰੋਸਿਆ ਉਹਨਾਂ ਨੇ ਕਿਸਾਨਾਂ ਨੂੰ? ਐਕਚੁਅਲੀ ਜੇ ਤੁਸੀਂ ਇਹਨੂੰ
ਜਿਹੜਾ ਦੀ ਇਹਦੀ ਤਹਿ ਤੱਕ ਜਾਓ ਤੇ ਕਹਾਣੀ ਜਿਹੜੀ ਆ ਤੁਹਾਨੂੰ ਉਹੀ ਦਿਸੂਗੀ। ਕਾਰਪੋਰੇਟ ਅਦਾਰੇ ਜਿਹੜੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਫਾਇਦਾ ਜਿਹੜਾ ਉਹ ਪਹੁੰਚਾਉਣਾ। ਜੇ ਤੁਸੀਂ ਪਹਿਲੀ ਨਜ਼ਰੇ ਉਹਨੂੰ ਦੇਖੋਗੇ ਕਿ ਤੁਹਾਨੂੰ ਇਹ ਲੱਗੂਗਾ ਇਹ ਤਾਂ ਕਿਸਾਨ ਹਿੱਤ ਫੈਸਲੇ ਨੇ, ਫਿਰ ਉਹਦੀ ਤੁਹਾਨੂੰ ਤਹਿ ਤੱਕ ਜਾਣਾ ਪਊਗਾ ਜੀ। ਕੇਂਦਰੀ ਵਜ਼ਾਰਤ ਦੇ ਵਿੱਚ ਫੇਰਬਦਲ ਤੋਂ ਬਾਅਦ ਕੇਂਦਰੀ ਕੈਬਨਿਟ ਨੇ 1 ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫੰਡ, ਇਹਦੇ ਵਿੱਚੋਂ ਕਿਸਾਨ ਮੰਡੀਆਂ ਜਿਹੜੀ APMPs ਹੈ ਉਹਦੇ ਨਾਲ ਜੁੜੇ ਪ੍ਰੋਜੈਕਟਾਂ ਲਈ ਫੰਡ ਖਰਚਣ ਤੇ ਕੋਵਿਡ ਦੇ ਟਾਕਰੇ ਲਈ ਸਿਹਤ ਢਾਂਚੇ ਦੇ ਵਿੱਚ ਸੁਧਾਰ ਕਰਦਿਆਂ ਜਿਹੜਾ ਵਿੱਤੀ ਪੈਕੇਜ ਨੇ ਉਹਨਾਂ ਨੂੰ ਹਰੀ ਝੰਡੀ ਦਿੱਤੀ ਹੈ। ਖੇਤੀ ਮੰਤਰੀ ਨਰਿੰਦਰ ਤੋਮਰ ਨੇ ਇਹ ਗੱਲ ਕਹੀ ਹੈ ਕਿ APMC ਮੰਡੀਆਂ ਜਿਹੜੀਆਂ ਨੇ ਹੁਣ ਮਾਰਕੀਟਾਂ ਦੀ ਸਮਰੱਥਾ ਵਧਾਉਣ ਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ ਦੇ ਵਾਸਤੇ 1 ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚੇ ਫੰਡ ਦੇ ਵਿੱਚੋਂ ਵਿੱਤੀ ਸਹਾਇਤਾ ਲੈਣ ਦੀਆਂ ਹੱਕਦਾਰ ਜਿਹੜੀਆਂ ਉਹ ਹੋਣਗੀਆਂ। ਔਰ ਇਹਦੇ ਵਾਸਤੇ ਜਿਹੜਾ ਇਹ ਵੀ ਗੱਲ ਆਖੀ ਜਿਹੜਾ ਉਹ ਗਈ ਆ ਕਿ ਜਿਹੜਾ ਤੋਮਰ ਨੇ ਉਹਨੇ ਜਿਹੜੀ ਗੱਲ ਇਹਦੇ ਵਿੱਚ ਕਹੀ ਹੈ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾ ਕੇ ਉਹਨੂੰ ਖੁਸ਼ਹਾਲ ਬਣਾਉਣ ਦੇ ਵਾਸਤੇ ਲਗਾਤਾਰ ਜਿਹੜੀ ਆ ਉਹ ਯਤਨਸ਼ੀਲ ਹੈ। ਇਹ ਵੀ ਕਿਹਾ ਕਿ ਉਹ ਕਿਸਾਨ ਯੂਨੀਅਨ ਨੂੰ ਕਈ ਵਾਰੀ ਦੱਸ ਚੁੱਕਿਆ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਿਨਾਂ ਕਿਸੇ ਵੀ ਤਜਵੀਜ਼ ਦੇ ਉੱਤੇ ਚਰਚਾ ਲਈ ਤਿਆਰ ਹੈ। ਹੁਣ ਇਹਦੀ ਰਿਐਲਿਟੀ ਜਿਹੜੀ ਆ ਉਹ 1 ਲੱਖ ਕਰੋੜ ਰੁਪਏ ਦੀ ਜਿਹੜੀ ਆ ਉਹ ਕੀ ਆ। APMCs ਜਿਹੜੀਆਂ ਨੇ ਇਹਦੇ ਵਾਸਤੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਆ ਉਹ ਇਹ ਕਹਿੰਦੇ ਆ ਕਿ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਇੱਕ ਪਾਸੇ ਜਿਹੜੀਆਂ ਮੰਡੀਆਂ ਦੇ ਵਿੱਚੋਂ ਆਉਂਦਾ ਟੈਕਸ ਹੈ ਜਿਹੜਾ ਕਿਸਾਨ ਨਹੀਂ ਦਿੰਦਾ ਬਲਕਿ ਆੜ੍ਹਤੀਆ ਜਿਹੜਾ ਉਹ ਦਿੰਦਾ ਜਾਂ ਏਜੰਸੀਆਂ ਦਿੰਦੀਆਂ ਨੇ, ਉਹਨੂੰ ਖਤਮ ਕੀਤਾ ਜਾ ਰਿਹਾ। ਖਤਮ ਕਰਕੇ ਮੰਡੀਆਂ ਜਿਹੜੀਆਂ ਉਹ ਤਬਾਹ ਕੀਤੀਆਂ ਜਾ ਰਹੀਆਂ ਨੇ। ਤੇ ਇਹ ਜਿਹੜਾ ਕੀਤਾ ਜਾ ਰਿਹਾ ਕਿ ਕੋਈ ਵੀ ਵਿਅਕਤੀ ਜਿਹਦੇ ਕੋਲ ਇੱਕ ਆਧਾਰ ਕਾਰਡ ਹੈ ਉਹ ਜਾ ਕੇ ਫਸਲ ਖਰੀਦ ਸਕਦਾ। ਇਦਾਂ ਦੇ ਬੜੇ ਸਾਰੇ ਧੋਖੇ ਹੋਏ ਆ। ਕਈ ਜਿਹੜੇ ਲੋਕ ਨੇ ਉਹਨਾਂ ਨੇ ਫਸਲਾਂ ਖਰੀਦੀਆਂ ਤੇ ਮੁੜ ਕੇ ਜਦੋਂ ਪੈਸੇ ਦੇਣੇ ਸੀਗੇ ਉਦੋਂ ਬਾਅਦ ਉਹ ਲੱਭੇ ਨਹੀਂ। ਹੁਣ ਜਿਹੜੇ ਲੋਕ ਇਸ ਕਿਸਮ ਦੇ ਨਾਲ ਮੰਡੀਆਂ ਦੇ ਵਿੱਚ ਆਉਣਾ ਜਿਹੜਾ ਉਹ ਚਾਹੁੰਦੇ ਆ, ਜਿਹੜੇ APMC ਦੇ ਨਾਲ, ਉਹਨਾਂ ਦੇ ਵਾਸਤੇ ਇਹ 1 ਲੱਖ ਕਰੋੜ ਰੁਪਏ ਦਾ ਵਿੱਤੀ ਪੈਕੇਜ ਹੈ ਤਾਂ ਕਿ ਇਹ ਕਰਜ਼ੇ ਦੇ ਕੇ ਉਹਨਾਂ ਨੂੰ ਫਿਰ ਸ਼ਾਇਦ ਭਜਾਇਆ ਜਾ ਸਕੇ। ਇਹ ਮਕਸਦ ਜਿਹੜਾ ਉਹ ਹੋ ਸਕਦਾ। ਜਦੋਂ ਇੱਕ ਢਾਂਚਾ ਮੰਡੀਆਂ ਦਾ ਚੱਲ ਰਿਹਾ ਜਿਹਦੇ ਵਿੱਚ ਉਹਨਾਂ ਮੰਡੀਆਂ ਤੋਂ ਟੈਕਸ ਉਗਰਾ ਕੇ ਨਾ ਸਿਰਫ ਮੰਡੀਆਂ ਨੂੰ ਬਿਹਤਰ ਸਿਸਟਮ ਬਣਾਉਣ ਦੇ ਵਾਸਤੇ ਉਹ ਕੰਮ ਕਰ ਰਹੀਆਂ ਨੇ, ਬਲਕਿ ਜਿਹੜੇ ਸੂਬਿਆਂ ਦੇ ਵਿੱਚ ਇਹ ਮੰਡੀਆਂ ਨੇ ਉੱਥੋਂ ਦੇ ਸੂਬੇ ਦੀ ਡਿਵੈਲਪਮੈਂਟ ਵੀ ਇਹਨਾਂ ਮੰਡੀਆਂ ਦੇ ਟੈਕਸ ਤੋਂ ਹੋ ਰਹੀ ਆ। ਤੇ ਉਹ ਟੈਕਸ ਜਿਹੜਾ ਜੀ ਉਹ ਲਾਂਭੇ ਕਰਕੇ ਉਹਨੂੰ ਖਤਮ ਕਰਕੇ ਕਰਜ਼ੇ ਵਾਲਾ ਜਿਹੜਾ ਲਿਆ ਕੇ ਇਹ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਇੱਕ ਹੋਰ ਫੈਸਲਾ ਕੀਤਾ ਗਿਆ। ਇਹਦੇ ਕਿਸਾਨਾਂ ਨਾਲ ਸੰਬੰਧਿਤ ਕੋਈ ਫੈਸਲਾ ਨਹੀਂ ਗਾ ਜੀ। ਦੇਖੋ ਉਹਨਾਂ ਦੇ ਢਿੱਡ ਭਰਨੇ ਜਿਨ੍ਹਾਂ ਦੇ ਨਾਲ ਇਹਨਾਂ ਦੇ ਵਾਅਦੇ ਆ ਕਿ ਪੰਜਾਬ ਦੀ ਵਜ਼ਾਰਤ ਆ ਜਾਂ ਉੱਪਰ ਵੀ ਆ ਕੇਂਦਰ 'ਚ ਵੀ ਲਾ ਲਓ, ਪਹਿਲਾਂ ਤਾਂ ਕਿੰਨਾ ਹੀ ਟਾਈਮ ਦੇ ਦਿੰਦੇ ਆ ਮੰਤਰੀਆਂ ਸੰਤਰੀਆਂ ਨੂੰ ਕਿ ਖਾਈ ਜਾਓ। ਜਦੋਂ ਇਲੈਕਸ਼ਨ ਆਉਂਦੀ ਆ ਲੱਗ ਆ ਕੇ ਵਜ਼ਾਰਤ ਬਦਲ ਦਿੰਦੇ। ਦੇਖੋ ਬਿਲਕੁਲ ਜੀ ਇਸੇ ਤਰ੍ਹਾਂ ਦਾ ਹੀ ਆ ਇਹ। ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਇੱਕ ਦਿਨ ਜਦੋਂ ਜਿਵੇਂ ਜਿਹੜਾ ਜੀ ਉਹ ਬੀਤ ਰਿਹਾ ਤਿਉਂ ਇਹ ਸਵਾਲ ਜਿਹੜੇ ਖੜੇ ਹੋ ਰਹੇ ਆ ਕਿ ਇਹ ਵਜ਼ਾਰਤ ਦੇ ਵਿੱਚ ਫੇਰ ਬਦਲ ਕਰਕੇ ਕਿਹੜਾ ਖੂਨ ਜਿਹੜਾ ਖੋਹ ਲੈਣਗੇ ਜਿਹੜਾ 4.5 ਸਾਲਾਂ ਦੇ ਵਿੱਚ ਇਹਨਾਂ ਨੇ ਨਹੀਂ ਖੋਇਆ, ਤੇ ਅੱਗੋਂ ਜਿਹੜਾ ਜੀ ਉਹਦੇ ਨਾਲ ਕਿਹੜੀ ਤਬਦੀਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਲੈ ਆਉਣਗੇ। 18 ਪੁਆਇੰਟ ਜਿਨ੍ਹਾਂ ਦੀ ਗੱਲ ਕੇਂਦਰੀ ਹਾਈ ਕਮਾਂਡ ਨੇ ਕੀਤੀ ਆ ਉਹਦੇ ਬਾਰੇ ਦੇ ਵਿੱਚ ਤਾਂ ਕੁਝ ਨਹੀਂ ਹੋ ਰਿਹਾ ਅਜੇ ਹਾਲ ਦੀ ਘੜੀ। ਉਹ ਮਸਲੇ ਜਿਹੜੇ ਨੇ ਮੂੰਹ ਅੱਡੀ ਖੜੇ ਨੇ। ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦਾ ਇੱਕ ਰਿਕਾਰਡ ਹੈ ਕਿ ਉਹਨਾਂ ਨੇ ਸਾਰਾ ਜਿਹੜਾ ਇਹ ਪੀਰੀਅਡ ਆ ਇਹਨੂੰ ਚਲਾਇਆ ਆਪਣੇ ਫਾਰਮ ਹਾਊਸ ਚੋਂ, ਪੰਜਾਬ ਦੇ ਵਿੱਚ ਆਏ ਹੀ ਨਹੀਂ, ਸੋਸ਼ਲ ਮੀਡੀਆ ਦੇ ਰਾਹੀਂ ਸਰਕਾਰ ਚਲਾਉਂਦੇ ਰਹੇ। ਹੁਣ ਇਹ ਕਿਹਾ ਜਾ ਰਿਹਾ ਕਿ ਪੰਜਾਬ ਕਾਂਗਰਸ ਦਾ ਪੁਨਰਗਠਨ ਛੇਤੀ ਹੋਊਗਾ, ਵਜ਼ਾਰਤੀ ਫੇਰ ਬਦਲ ਤੋਂ ਪਹਿਲਾਂ ਹੋਊਗਾ। ਹੁਣ ਇਸ ਵਜ਼ਾਰਤੀ ਫੇਰ ਬਦਲ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਪੁਨਰਗਠਨ ਜਿਹੜਾ ਦੀ ਉਹਦੇ ਵਿੱਚ ਕਿਹਨੂੰ ਕਿੱਥੇ ਫਿੱਟ ਕੀਤਾ ਜਾਂਦਾ, ਇਹ ਬੜੇ ਅਹਿਮ ਪੱਖ ਜਿਹੜੇ ਹੋਣਗੇ। ਕਿਹਾ ਜਾ ਰਿਹਾ ਕਿ ਹਾਈ ਕਮਾਂਡ ਦਾ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਸਮੇਟਣ ਲਈ ਫਾਰਮੂਲਾ ਤਿਆਰ ਹੈ। ਕਿਸੇ ਵੇਲੇ ਵੀ ਇਹਦਾ ਐਲਾਨ ਕੀਤਾ ਜਾ ਸਕਦਾ। ਹਾਈ ਕਮਾਂਡ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਸੁਣਾ ਸਕਦੀ ਹੈ। ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੇ ਫੈਸਲੇ ਪਿੱਛੋਂ ਪੰਜਾਬ ਵਜ਼ਾਰਤ ਦੇ ਵਿੱਚ ਫੇਰ ਬਦਲ ਕੀਤਾ ਜਾਊਗਾ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਜਗ੍ਹਾ ਕਿਸੇ ਹੋਰ ਨੂੰ ਲਾਇਆ ਜਾਊਗਾ। ਹਰੀਸ਼ ਰਾਵਤ ਦਾ ਬਹਾਨਾ ਜਿਹੜਾ ਇਹ ਬਣਾਇਆ ਜਾ ਰਿਹਾ ਹੈ ਕਿ ਉੱਤਰਾਖੰਡ ਦੇ ਵਿੱਚ ਚੋਣਾਂ ਆ ਗਈਆਂ, ਉਹਨਾਂ ਨੇ ਉੱਥੇ ਚੋਣਾਂ ਲੜਨੀਆਂ ਨੇ। ਅਸਲ ਦੇ ਵਿੱਚ ਹਰੀਸ਼ ਰਾਵਤ ਪੂਰੀ ਭਲੇ ਮਾਨਸ ਜਿਹੜੇ ਸਿਆਸਤਦਾਨ ਨੇ, ਸ਼ਾਇਦ ਇਹਦੇ ਕਰਕੇ ਉਹਨਾਂ ਤੋਂ ਸੂਤ ਹੀ ਨਹੀਂ ਆਇਆ ਇੱਥੇ, ਇਸ ਕਰਕੇ ਉਹਨਾਂ ਨੂੰ ਬਦਲਿਆ ਜਾ ਰਿਹਾ। ਇਹ ਵੀ ਸੂਤਰ ਕਹਿੰਦੇ ਆ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾ ਰਹੀ ਹੈ ਹਾਈ ਕਮਾਂਡ ਦੇ ਵੱਲੋਂ। ਇਹਨੂੰ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਵੇਂ ਬਰਦਾਸ਼ਤ ਕਰਨਗੇ, ਇਹ ਬੜਾ ਵੱਡਾ ਸਵਾਲ ਹੈ। ਔਰ ਪ੍ਰਿਯੰਕਾ ਗਾਂਧੀ ਵਾਡਰਾ ਜਿਹੜੇ ਕਿ ਨਵਜੋਤ ਸਿੱਧੂ ਦੇ ਪੱਖ ਦੇ ਵਿੱਚ ਮੁਹਿੰਮ ਚਲਾ ਰਹੇ ਆ ਪਿਛਲੇ ਦਿਨਾਂ ਤੋਂ। ਪਾਰਟੀ ਹਾਈ ਕਮਾਂਡ ਕੇਰਲ ਕਾਂਗਰਸ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਕਾਂਗਰਸ ਪ੍ਰਧਾਨ ਦੇ ਨਾਲ 3 ਕਾਰਜਕਾਰੀ ਪ੍ਰਧਾਨ ਲਾਉਣ ਬਾਰੇ ਵੀ ਸੋਚ ਰਹੀ ਹੈ। ਹਾਈ ਕਮਾਂਡ ਨੇ ਜੂਨ ਮਹੀਨੇ ਦੇ ਵਿੱਚ ਕੇਰਲ 'ਚ 3 ਕਾਰਜਕਾਰੀ ਪ੍ਰਧਾਨ ਜਿਹੜੇ ਦੀ ਉਹ ਲਾਏ ਸੀਗੇ। ਪੰਜਾਬ ਕਾਂਗਰਸ ਦੇ ਵਿੱਚ ਮਾਲਵਾ, ਮਾਝਾ ਤੇ ਦੁਆਬਾ, ਇਹਨਾਂ 3 ਥਾਵਾਂ ਦੇ ਵੱਖਰੇ ਪ੍ਰਧਾਨ ਜਿਹੜੇ ਦੀ ਉਹ ਲਾਏ ਜਾ ਸਕਦੇ ਆ। ਇੱਕ ਪ੍ਰਧਾਨ ਉੱਤੇ ਲਾ ਕੇ 3 ਇਹਨਾਂ ਏਰੀਆ ਦੇ ਵਿੱਚ ਜਿਹੜੇ ਆ ਉਹ ਪ੍ਰਧਾਨ ਲਾਏ ਜਾ ਜਿਹੜਾ ਦੀ ਉਹ ਸਕਦੇ ਆ। ਔਰ ਇੱਕ ਉਪ ਮੁੱਖ ਮੰਤਰੀ ਕਿਸੇ ਦਲਿਤ ਆਗੂ ਨੂੰ ਲਾਇਆ ਜਾ ਸਕਦਾ, ਜੇ ਲਾਇਆ ਜਾਊਗਾ ਤੇ ਰਾਜਕੁਮਾਰ ਵੇਰਕਾ ਦਾ ਨੰਬਰ ਪਹਿਲੇ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਆ ਰਿਹਾ। ਚਰਨਜੀਤ ਸਿੰਘ ਚੰਨੀ ਹੋਰਾਂ ਦਾ ਕੋਈ ਸੂਤ ਲੱਗਣ ਦੀ ਸੰਭਾਵਨਾ ਨਹੀਂ ਹੈਗੀ। ਕਈ ਵਿਧਾਇਕ ਜਿਹੜੇ ਮੰਤਰੀ ਬਣਨ ਲਈ ਵਾਸਤੇ ਜੋੜ ਤੋੜ ਕਰ ਰਹੇ ਆ, ਉਹ ਦਿੱਲੀ ਬੈਠੇ ਹੋਏ ਆ ਜੀ। ਸਿਆਸੀ ਹਲਕੇ ਇਸ ਗੱਲ ਤੋਂ ਹੈਰਾਨ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅਜੇ ਵੀ ਬਾਗੀ ਸੁਰਾਂ ਰੱਖਣ ਵਾਲੇ ਕਿਸੇ ਵੀ ਨੇਤਾ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਕਰ ਰਹੇ। ਜੇ ਉਹਨਾਂ ਦਾ ਇੱਕ ਅਫਸਰ ਨਾਰਾਜ਼ ਹੋਇਆ ਸੀ ਤੇ 2 ਵਾਰੀ ਉਹਨੂੰ ਘਰੋਂ ਲੈਣ ਚਲੇ ਗਏ ਸੀ, ਪਰ ਬਾਗੀ ਨੇਤਾਵਾਂ ਦੇ ਨਾਲ ਕਿਸੇ ਕਿਸਮ ਦਾ ਰਾਬਤਾ ਨਾ ਬਣਾਉਣਾ। ਕੀ ਕੈਪਟਨ ਅਮਰਿੰਦਰ ਸਿੰਘ ਹੋਰੀ, ਇੱਕ ਤਾਂ 2-3 ਇਹਦੇ ਕਾਰਨ ਹੋ ਸਕਦੇ ਨੇ। ਇੱਕ ਕਾਰਨ ਇਹ ਹੋ ਸਕਦਾ ਕਿ ਉਹ ਗਿਵ ਅਪ ਕਰ ਚੁੱਕੇ ਨੇ, ਉਹ ਇਹ ਸਮਝਦੇ ਨੇ ਕਿ ਹਾਈ ਕਮਾਂਡ ਨੇ ਜੋ ਕਰਨਾ ਉਹ ਕਰ ਲੇ, ਭਾਵ ਕਿ ਨਵਜੋਤ ਸਿੱਧੂ ਨੂੰ ਜਿੱਥੇ ਲਾਉਣਾ ਉਹ ਲਾ ਲੇ। ਦੂਜਾ, ਉਹ ਇਹ ਸੋਚਦੇ ਨੇ ਕਿ ਜਿਨ੍ਹਾਂ ਨੇ ਬਾਗੀ ਸੁਰਾਂ ਅਪਣਾਈਆਂ ਸਾਰੇ ਛਾਂਗ ਦੇਣਗੇ ਉਹ। ਜਿਹਦਾ ਚਰਚਾ ਕਿ 3 ਜਿਹੜੇ ਮੰਤਰੀ ਨੇ ਮਾਝੇ ਦੇ ਉਹ ਕੱਢੇ ਜਾ ਸਕਦੇ ਆ। ਜੇ 3 ਕੱਢੇ ਜਾਂਦੇ ਆ, ਸਵਾਲ ਇਹ ਆ ਕਿ ਫਿਰ ਮਾਝੇ ਦੇ ਵਿੱਚ ਕੀ ਇਸ ਚੀਜ਼ ਦਾ ਅਸਰ ਨਹੀਂ ਪਊਗਾ ਵਿਧਾਨ ਸਭਾ ਚੋਣਾਂ ਦੇ ਵਿੱਚ 100% ਜਿਹੜਾ ਜੀ ਉਹ ਪਊਗਾ। ਜਾਂ ਇਹ ਵੀ ਜਿਹੜਾ ਦੀ ਉਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪਟਕਣੀ ਦੇਣ ਦਾ ਕੋਈ ਹੋਰ ਨਵਾਂ ਤਰੀਕਾ ਜਿਹੜਾ ਜੀ ਉਹ ਲੱਭਣਗੇ। ਇਹਦੇ ਵਿੱਚ ਉਹ ਚੁੱਪ ਕਰਕੇ ਵਜ਼ਾਰਤੀ ਫੇਰ ਬਦਲ ਤੋਂ ਬਾਅਦ ਜਿਹੜਾ ਕਾਂਗਰਸ ਦਾ ਪ੍ਰਧਾਨ ਬਣੂਗਾ ਉਹਦੇ ਪਰ ਹਰ ਪੁਆਇੰਟ ਆਫ ਵਿਊ ਤੋਂ ਕੁਤਰ ਦੇਣਗੇ। ਜੀ ਕੁਛ ਤਾਂ ਕਰਨਗੇ ਨਾ ਅੱਗੇ। ਤੇ ਬਿਜਲੀ ਦੀ ਗੱਲ ਤੇ ਰੋਜ਼ ਹੀ ਹੁੰਦੀ ਆ, ਉਸ ਦਾ ਸੰਕਟ ਦਿਨੋਂ ਦਿਨ ਡੂੰਘਾ ਹੀ ਹੁੰਦਾ ਜਾ ਰਿਹਾ। ਕੋਈ ਮੁੱਦਾ ਇਸ ਵੇਲੇ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਇਹੀ ਜਿਹੜਾ ਬਣਿਆ ਹੋਇਆ ਜੀ। ਔਰ ਇਸ ਕਰਕੇ ਜਿਹੜਾ ਅਜੇ ਵੀ ਜਿਹੜਾ ਸੰਕਟ ਹੈ ਹੋਰ ਡੂੰਘਾ ਹੁੰਦਾ ਤੁਰਿਆ ਜਾਂਦਾ। ਪ੍ਰਾਈਵੇਟ ਹੱਥਾਂ ਦੇ ਵਿੱਚ ਜਦੋਂ ਤੁਸੀਂ ਸਾਰਾ ਕੁਝ ਸੌਂਪ ਦਿੱਤਾ, ਸਾਰੇ ਆਂਡੇ ਇੱਕ ਟੋਕਰੀ ਦੇ ਵਿੱਚ ਰੱਖ ਦਿੱਤੇ, ਤੇ ਫਿਰ ਇਹੋ ਜਿਹੇ ਹਾਲਾਤ ਤਾਂ ਤਕਰੀਬਨ ਬਣਨੇ ਸੀਗੇ। ਔਰ ਤਲਵੰਡੀ ਸਾਬੋ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਆ, ਉਹਦੀਆਂ 2 ਯੂਨਿਟਾਂ ਬੰਦ ਰਹਿਣ ਤੋਂ ਬਾਅਦ ਸਰਕਾਰੀ ਖੇਤਰ ਦਾ ਇੱਕ ਜਿਹੜਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਹੈ, ਉਹਦੀ ਵੀ 1 ਯੂਨਿਟ ਜਿਹੜੀ ਆ ਉਹ ਟੈਕਨੀਕਲ ਫਾਲਟ ਕਰਕੇ ਬੰਦ ਹੋ ਗਈ ਆ। ਉਧਰ ਜਿਹੜਾ ਲਹਿਰਾ ਮੁਹੱਬਤ ਥਰਮਲ ਪਲਾਂਟ ਆ, ਉਹਦੀ 1 ਯੂਨਿਟ ਵੀ ਨੁਕਸ ਕਰਕੇ ਬੰਦ ਹੋਣ ਦੇ ਕੰਢੇ ਆ। ਪਰ ਹਾਲ ਦੀ ਘੜੀ ਇਹ ਚੱਲ ਪਈ ਆ। ਫਿਰ ਪਾਵਰਕਾਮ ਨੂੰ ਬਿਜਲੀ ਜਿਹੜੀ ਆ ਉਹ 12 ਰੁਪਏ 40 ਪੈਸੇ ਦੀ ਕੀਮਤ ਦੇ ਨਾਲ ਖਰੀਦਣ ਦੇ ਵਾਸਤੇ ਮਜਬੂਰ ਹੋਣਾ ਪਿਆ, ਜਿਹੜੀ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਦਰ ਹੈ। ਕਿਉਂਕਿ ਜੇ ਤਾਂ ਤੁਸੀਂ ਕੰਪਨੀਆਂ ਦੇ ਨਾਲ ਕੰਟਰੈਕਟ ਕਰਦੇ ਹੋ ਲੰਬਾ, ਫਿਰ ਤਾਂ ਇਹ ਬਿਜਲੀ ਅਵੇਲੇਬਲ ਹੈਗੀ ਹੈ ਜੀ 2.5 ਰੁਪਏ ਪੌਣੇ 3 ਰੁਪਏ ਪਰ ਯੂਨਿਟ। ਜੇ ਤੁਸੀਂ ਪੀਕ ਟਾਈਮ ਦੇ ਉੱਤੇ ਸਿਰਫ ਟੈਂਪਰੇਰੀ ਤੌਰ ਦੇ ਉੱਤੇ ਕੁਝ ਬਿਜਲੀ ਲੈਣੀ ਹੈ ਤੇ ਫਿਰ ਉਹ ਆਪਣਾ ਲੱਗਾ ਦਾ ਜਿਹੜਾ ਉਹ ਲਾਉਂਦੇ ਆ। ਹੁਣ ਇਹ ਵੀ ਨਹੀਂ ਨਾ ਪਤਾ ਕਿ ਜਿਨ੍ਹਾਂ ਦੇ ਨਾਲ ਤੁਸੀਂ ਸਮਝੌਤੇ ਇਹ ਕੀਤੇ ਹੋਏ ਆ ਕਿ ਫਿਕਸ ਚਾਰजेस ਤੁਹਾਨੂੰ ਦੇਣੇ ਆ, ਤੁਹਾਡਾ ਯੂਨਿਟ ਕੋਈ ਚੱਲੇ ਜਾਂ ਨਾ ਚੱਲੇ, ਤੁਸੀਂ ਬਿਜਲੀ ਪ੍ਰੋਡਿਊਸ ਕਰੋ ਜਾਂ ਨਾ ਕਰੋ, ਇਹ ਵੀ ਕੀ ਪਤਾ ਕਿ ਜਿੱਥੋਂ 12 ਰੁਪਏ ਤੇ 40 ਪੈਸੇ ਦੇ ਰੇਟ ਦੇ ਨਾਲ ਬਿਜਲੀ ਖਰੀਦੀ ਗਈ ਆ ਮਹਿੰਗੀ, ਉਹ ਵੀ ਇਹਨਾਂ ਕੰਪਨੀਆਂ ਦੀਆਂ ਹੀ ਅੱਗੋਂ ਜਿਹੜੀਆਂ ਉਹ ਕੰਪਨੀਆਂ ਨੇਗੀਆਂ ਵੀ ਇੱਥੇ ਜਿਹੜੇ ਯੂਨਿਟ ਨੇ ਉਹ ਬੰਦ ਕਰ ਦਿਓ ਤੇ ਅੱਗੋਂ ਜਿੱਥੋਂ ਲੈਣੀ ਪਏ ਪੈਸੇ ਉਧਰੋਂ ਬਣਾ ਲਓ। ਕਿਉਂਕਿ ਜਦੋਂ ਪੈਸੇ ਬਣਾਉਣਾ ਇੱਕੋ ਇੱਕ ਮਕਸਦ ਹੈ, ਲੋਕੀ ਖੱਜਲ ਹੁੰਦੇ ਨੇ ਹੋਈ ਜਾਣ, ਲੋਕੀ ਲੁੱਟ ਹੁੰਦੇ ਨੇ ਹੋਈ ਜਾਣ। ਇਹ ਸਾਰੀ ਮਿਲੀ ਭੁਗਤ ਦੇ ਨਾਲ ਜਿੰਨਾ ਕੁਝ ਜਿਹੜਾ ਦੀ ਉਹ ਚੱਲ ਰਿਹਾ,
ਜਦੋਂ ਪਿਛਲੀ ਸਰਕਾਰ ਇੰਨਾ ਕੁਝ ਕਰ ਗਈ ਸੀ 25-25 ਸਾਲ ਦੇ ਸਮਝੌਤੇ, ਤੇ ਮੌਜੂਦਾ ਸਰਕਾਰ ਨੇ ਚੁੱਪ ਕਰਕੇ ਉਹਨਾਂ ਤੋਂ ਪੈਸੇ ਲੈ ਲਏ, ਤੁਸੀਂ ਕਹਿ ਲਓ ਕੰਪਨੀਆਂ ਤੋਂ ਮਹੀਨੇ ਦੇ ਜਿਹੜਾ ਜੀ ਉਹ ਲਈ ਗਏ। ਇਸ ਕਰਕੇ ਇਸ ਮਾਮਲੇ ਦੇ ਉੱਤੇ ਕੱਖ ਨਹੀਂ ਕੀਤਾ। ਔਰ ਅਕਸਰ ਜਦੋਂ ਪੈਡੀ ਸੀਜ਼ਨ ਆਉਂਦਾ ਉਦੋਂ ਪਹਿਲਾਂ ਮੀਟਿੰਗਸ ਜਿਹੜੀਆਂ ਉਹ ਕਰਕੇ ਇਹ ਪਤਾ ਲਾਇਆ ਜਾਂਦਾ ਕਿੰਨੇ ਯੂਨਿਟ ਦੀ ਲੋੜ ਹੈ, ਕਿੱਥੋਂ ਕਿੰਨੀ ਲਈ ਜਾਊਗੀ। ਕੋਈ ਮੀਟਿੰਗ ਇਸ ਤਰ੍ਹਾਂ ਦੀ ਇਸ ਵਾਰੀ ਕੀਤੀ ਹੋਈ ਨਹੀਂ ਗਈ ਜੀ। ਤੇ ਅੱਗੇ ਗੱਲ ਕਰਦੇ ਇਸ ਦਾ ਫੈਸਲਾ ਅੜਿੱਕੇ ਤੋਂ ਬਿਨਾਂ ਹੀ ਜਿਹੜੇ ਹਾਈ ਕਮਾਂਡ ਦਾ ਫੈਸਲਾ ਆ, ਨਵਜੋਤ ਸਿੱਧੂ ਤੇ ਮਨੀਸ਼ ਤਿਵਾੜੀ ਨੇ ਇੱਕ ਦੂਜੇ ਵੱਲ ਨੂੰ ਤੋਪਾਂ ਪੀੜੀਆਂ ਹੋਈਆਂ। ਉਹ ਨਵਜੋਤ ਸਿੱਧੂ ਹੋਰੀ ਤਾਂ ਲਗਾਤਾਰ ਜਿਹੜਾ ਉਹ ਟਵੀਟ ਕਰੀ ਜਾ ਰਹੇ ਆ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਟਵਿੱਟਰ ਦੇ ਨਾਲ ਉਹਨਾਂ ਦੀ ਜਿਹੜੀ ਪਬਲਿਸਿਟੀ ਆ ਉਹ ਵੱਧ ਰਹੀ ਆ ਤੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਰਹੇ ਆ। ਹਾਲਾਂਕਿ ਜਿੰਨੀ ਬਿਜਲੀ ਦੇ ਬਾਰੇ ਦੇ ਵਿੱਚ ਉਹਨਾਂ ਨੇ ਟਵੀਟ ਕੀਤੇ ਆ, ਇੱਕ ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਵੀ ਉੱਠ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਜਦੋਂ ਤੁਹਾਨੂੰ ਇਹ ਪਾਵਰ ਮੰਤਰਾਲਾ ਦਿੱਤਾ ਗਿਆ ਸੀਗਾ ਤੇ ਤੁਸੀਂ ਇਹਨੂੰ ਕਿਉਂ ਨਹੀਂ ਐਕਸੈਪਟ ਕੀਤਾ, ਇਹਨੂੰ ਐਕਸੈਪਟ ਕਰਕੇ ਤੁਸੀਂ ਉਹਦੇ ਵਿੱਚ ਚੇਂਜਸ ਕਰਦੇ। ਹਾਲਾਂਕਿ ਇਹਦੇ ਸੰਬੰਧੀ ਵੀ ਉਹਨਾਂ ਨੇ ਟਵੀਟ ਕੀਤੇ ਕਿ ਜੀ ਪਾਵਰ ਮੰਤਰੀ ਦੇ ਕੋਲੇ ਕੁਝ ਨਹੀਂ ਹੁੰਦਾ, ਪਾਵਰ ਤਾਂ ਸਾਰੀ ਜਿਹੜੀ ਮੁੱਖ ਮੰਤਰੀ ਦੇ ਕੋਲੇ ਆ, ਉਹਨੇ ਹੀ ਫੈਸਲੇ ਲੈਣੇ ਹੁੰਦੇ ਆ, ਪਾਵਰ ਮੰਤਰੀ ਕਰ ਕੁਝ ਨਹੀਂ ਸਕਦਾ। ਮਤਲਬ ਕਿ ਸਵਾਲੀਆ ਚਿੰਨ੍ਹ ਤਾਂ ਖੜੇ ਹੋ ਰਹੇ ਆ। ਉਹਨਾਂ ਨੇ ਫੇਰ ਜਿਹੜਾ ਜੀ ਉਹ ਟਵੀਟ ਜਿਹੜੇ ਉਹ ਕੀਤੇ ਨੇ, ਕੱਲ ਲਗਾਤਾਰ ਟਵੀਟ ਉਹਨਾਂ ਨੇ ਕੀਤੇ। ਇਹ ਜਿਹੜਾ ਆਖਿਆ ਕਿ ਇਹ ਉਨੀ ਦੇਰ ਤੱਕ ਮਸਲਾ ਹੱਲ ਨਹੀਂ ਹੋਣਾ ਜਿੰਨੀ ਦੇਰ ਤੱਕ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਦੇ ਵਿੱਚ ਇਹ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ ਇਹਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਇਹਦੇ ਉੱਤੇ ਅਜੇ ਜਿਹੜੇ ਮੁੱਖ ਮੰਤਰੀ ਤਾਂ ਨਹੀਂ ਬੋਲੇ, ਪਰ ਇਹ ਸਮਾਂ ਉਹ ਆ ਕਿ ਜਦੋਂ ਵਜ਼ਾਰਤੀ ਰੱਦੋ ਬਦਲ ਹੋਣਾ, ਕਾਂਗਰਸ ਦਾ ਜਿਹੜਾ ਢਾਂਚਾ ਉਹ ਬਦਲਣਾ ਤੇ ਉਹਦੇ ਵਿੱਚ ਬਦਲਾਓ ਦੇ ਵਿੱਚ ਕਿਹਦੀ ਗੋਟੀ ਕਿੱਥੇ ਫਿੱਟ ਹੁੰਦੀ ਆ, ਉਹਦੇ ਹਿਸਾਬ ਦੇ ਨਾਲ ਫਿਰ ਚਾਪਲੂਸੀਆਂ ਵੀ ਚੱਲ ਪੈਂਦੀਆਂ ਨੇ। ਮਨੀਸ਼ ਤਿਵਾੜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਅਨੰਦਪੁਰ ਸਾਹਿਬ ਤੋਂ, ਉਹਨਾਂ ਨੂੰ ਇਹ ਲੱਗਦਾ ਕਿ ਕਾਂਗਰਸੀ ਜਿਹੜਾ ਪਾਰਟੀ ਦਾ ਫੇਰ ਬਦਲ ਆ ਉਹਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਜੀ ਉਹ ਬੋਲ ਸਕਦਾ। ਕਿਹਾ ਜਾਂਦਾ ਕਿ ਜਿਵੇਂ ਸੁਨੀਲ ਜਾਖੜ ਹੋਰੀ ਕਿਉਂਕਿ ਹਿੰਦੂ ਭਾਈਚਾਰੇ ਦੇ ਵਿੱਚੋਂ ਨੇ, ਵੀ ਜੇ ਕਾਂਗਰਸ ਤੇ ਫੇਰ ਬਦਲ ਦੇ ਵਿੱਚ ਕਾਂਗਰਸੀ ਜਿਹੜਾ ਜੀ ਕੋਈ ਹਿੰਦੂ ਭਾਈਚਾਰੇ ਦੇ ਵਿੱਚੋਂ ਲੈਣਾ ਹੋਇਆ ਤਾਂ ਉੱਥੇ ਉਹਨਾਂ ਨੇ ਕਿਹਾ ਹੋਇਆ ਕਿ ਮਨੀਸ਼ ਤਿਵਾੜੀ ਦਾ ਨਾਮ ਹੈਗਾ, ਜਾਂ ਫਿਰ ਜਿਹੜੇ ਮੌਜੂਦਾ ਸਿੱਖਿਆ ਮੰਤਰੀ ਨੇ ਵਿਜੇ ਇੰਦਰ ਸਿੰਗਲਾ, ਉਹਨਾਂ ਦਾ ਨਾਮ ਹੈਗਾ। ਮਨੀਸ਼ ਤਿਵਾੜੀ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਜਿਹੜੇ ਨੇ ਉਹਦੇ ਉੱਤੇ ਨਿਸ਼ਾਨਾ ਜਿਹੜਾ ਸਾਧ ਦਿੱਤਾ। ਇਹ ਗੱਲ ਕਹੀ ਕਿ ਉਹਨਾਂ ਨੇ ਬਿਨਾਂ ਨਾਮ ਲਏ ਤੋਂ ਸਿੱਧੂ ਦੇ ਵੱਲ ਜਿਹੜਾ ਜੀ ਇਸ਼ਾਰਾ ਕੀਤਾ ਕਿ ਹਾਈ ਕਮਾਂਡ ਨੂੰ ਇਸ ਮਾਮਲੇ ਦੇ ਉੱਤੇ ਚੌਕਸ ਜਿਹੜਾ ਉਹ ਹੋਣਾ ਚਾਹੀਦਾ। ਉਹਨਾਂ ਨੇ ਇਹ ਕਿਹਾ ਕਿ ਟਵਿੱਟਰ ਜਾਂ ਕਿਸੇ ਹੋਰ ਪਲੇਟਫਾਰਮ ਦੇ ਜ਼ਰੀਏ ਜੇ ਕੋਈ ਆਪਣੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦਾ ਤਾਂ ਕਾਂਗਰਸ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਲਵੇ। ਸਵਾਲ ਇਹ ਆ ਕਿ ਕੀ ਟਵਿੱਟਰ ਦਾ ਸਹਾਰਾ ਮਨੀਸ਼ ਤਿਵਾੜੀ ਹੋਰੀ ਨਹੀਂ ਲੈਂਦੇ? ਉਹ ਜਿਹੜਾ ਉਹਨਾਂ ਦਾ ਆਪਣਾ ਏਜੰਡਾ, ਜਿਹੜਾ ਇਹ ਏਜੰਡਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿਹਾ, ਉਹਨੂੰ ਵੀ ਉਹਨਾਂ ਨੇ ਟਵਿੱਟਰ ਦੇ ਰਾਹੀਂ ਹੀ ਸਾਹਮਣੇ ਲਿਆਂਦਾ। ਕਿਉਂਕਿ ਟਵਿੱਟਰ ਦੇ ਉੱਤੇ ਪਾ ਕੇ ਜਿਹੜਾ ਟਵਿੱਟਰ ਦੇ ਮਾਮਲੇ ਦੇ ਉੱਤੇ ਘੇਰਨ ਦੀ ਕੋਸ਼ਿਸ਼ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੀਤੀ। ਔਰ ਇਹ ਵੀ ਜਿਹੜਾ ਉਹਨਾਂ ਨੇ ਤਿਵਾੜੀ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਉਂਗਲ ਜਿਹੜੀ ਉਹ ਚੁੱਕੀ ਕਿ ਜਿਹੜਾ ਉਹ ਸਿਰਫ ਟਵਿੱਟਰ ਦੇ ਉੱਤੇ ਹੀ ਜਿਹੜਾ ਇਹ ਸਾਰਾ ਏਜੰਡਾ ਆਪਣਾ ਲਾਗੂ ਕਰ ਰਹੇ ਨੇ। ਹੁਣ ਸਵਾਲ ਵੱਡਾ ਇਹ ਆ ਕਿ ਪਿਛਲੇ ਦਿਨਾਂ ਤੋਂ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ ਜਿਹੜੇ ਖੜਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ, ਉਹਦੇ ਸਾਹਮਣੇ ਸਾਰੇ ਪੇਸ਼ ਹੋਏ, ਸਾਰੇ ਐਮਐਲਏ ਪੇਸ਼ ਹੋਏ, ਵਿਧਾਇਕੀ ਦੀ ਚੋਣ ਲੜ ਚੁੱਕੇ ਹਾਰੇ ਹੋਏ ਜਿਹੜੇ ਉਹ ਪੇਸ਼ ਹੋਏ, ਮੰਤਰੀ ਪੇਸ਼ ਹੋਏ, ਰਾਜ ਸਭਾ ਲੋਕ ਸਭਾ ਮੈਂਬਰ ਜਿਹੜੇ ਸੀ ਉਹ ਪੇਸ਼ ਹੋਏ। ਉੱਥੇ ਪੇਸ਼ ਹੋ ਕੇ ਜਦੋਂ ਤੁਸੀਂ ਦੱਸ ਦਿੱਤਾ ਸਾਰਾ ਕੁਝ ਤੇ ਜਿਹੜੀ ਕਮੇਟੀ ਆ ਉਹਨੇ ਹਾਈ ਕਮਾਂਡ ਨੂੰ ਦੱਸਤਾ, ਹਾਈ ਕਮਾਂਡ ਉਹਦੇ ਵਿੱਚ ਇਨਵੋਲਵ ਹੋ ਗਈ। ਛੋਦੇ ਏਡੇ ਨੇ ਕਿ ਉੱਥੋਂ ਕੋਈ ਫੈਸਲਾ ਆਵੇ ਉਦੋਂ ਪਹਿਲਾਂ ਲਗਾਤਾਰ ਜਿਹੜਾ ਉਹ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਵੱਲ ਨਿਸ਼ਾਨੇ ਜਿਹੜੇ ਆ ਉਹ ਵਿੰਨੀ ਬੈਠੇ ਆ। ਅਸਲ ਦੇ ਵਿੱਚ ਜਿਹੜਾ ਨਿਸ਼ਾਨਾ ਆ ਉਹਦੇ ਨਿਸ਼ਾਨੇ ਦਾ ਮਕਸਦ ਜਿਹੜਾ ਜੀ ਕੋਈ ਹੋਰ ਹੁੰਦਾ ਤੇ ਉਹਦੇ ਵਿੱਚੋਂ ਲਾਹਾ ਜਿਹੜਾ ਜੀ ਉਹ ਹੋਰ ਲੈਣਾ ਹੁੰਦਾ। ਇਹ ਇੱਕ ਦੂਜੇ ਨੂੰ ਜਿਹੜਾ ਜੀ ਉਹ ਪਛਾੜ ਕੇ ਲੀਡਰਾਂ ਦੀ ਚਾਪਲੂਸੀ ਕਰਕੇ ਦੱਸਣ ਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਵੀ ਕਤਾਰ ਦੇ ਵਿੱਚ ਆ, ਮੈਂ ਤੁਹਾਡੇ ਹੱਕ ਦੇ ਵਿੱਚ ਬੋਲ ਰਿਹਾ। ਜਦੋਂ ਕਿਸੇ ਜਗ੍ਹਾ ਦੇ ਉੱਤੇ ਗੋਟੀ ਫਿੱਟ ਕਰਨੀ ਹੋਈ ਤਾਂ ਮੈਨੂੰ ਚੇਤੇ ਜ਼ਰੂਰ ਰੱਖਿਓ। ਇਹ ਉਸ ਕਿਸਮ ਦੇ ਨਾਲ ਕਾਂਗਰਸ ਜਿਹੜੀ ਆ
ਉਹਦੇ ਆਗੂ ਇੱਕ ਦੂਜੇ ਦੇ ਉੱਤੇ ਲਗਾਤਾਰ ਜਿਹੜਾ ਜੀ ਉਹ ਇਲੈਕਟ੍ਰੋਨਿਕ ਹਮਲੇ ਕਰ ਰਹੇ ਨੇ। ਜੀ ਜੀ ਜੀ, ਆਹੀ ਤਾਂ ਟਾਈਮ ਆ। ਅੱਗੇ ਟਿਊਬਵੈੱਲਾਂ ਦੀ, ਬੰਬੀਆਂ ਦੀ ਜੇ ਗੱਲ ਕਰੀਏ, ਜਦੋਂ ਉਹ ਚਲਾਉਂਦੇ ਆ ਤੇ ਉਹਦੇ ਵਿੱਚੋਂ ਨਿਕਲ ਰਿਹਾ ਜ਼ਹਿਰ। ਐਕਚੁਅਲੀ ਕੀ ਹੈ ਜੀ ਕਿ ਜਿਹੜਾ ਇੱਥੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਦੇ ਨਾਲ ਕੰਟਰੋਲ ਤਾਂ ਊਂ ਹੀ ਲੱਗਿਆ ਹੋਇਆ ਜੀ। ਉਹ ਐਕਚੁਅਲੀ ਪੰਜਾਬ ਪੋਲਿਊਸ਼ਨ ਬੋਰਡ ਹੈ, ਕਿਉਂਕਿ ਜਿੰਨਾ ਗੰਦ ਇਹਨੇ ਪਵਾਇਆ ਜੀ ਪੰਜਾਬ ਦੇ ਵਿੱਚ ਇੰਡਸਟਰੀ ਤੋਂ ਪੈਸੇ ਖਾ ਖਾ ਕੇ, ਮਹੀਨੇ ਜਿਹੜੇ ਉਹ ਲੈ ਲੈ ਕੇ। ਪਾਲਿਸੀਜ਼ ਬਹੁਤ ਸਖਤ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਐਨਜੀਟੀ ਬਹੁਤ ਸਖਤ ਹੈ। ਲੋਕ ਅਕਸਰ ਸਵਾਲ ਕਰ ਦਿੰਦੇ ਆ ਵੀ ਹੁਣ ਐਨਜੀਟੀ ਕਿਉਂ ਨਹੀਂ ਬੋਲਦੀ। ਐਨਜੀਟੀ ਬੋਲਦੀ ਆ। ਐਨਜੀਟੀ ਡਾਇਰੈਕਟਲੀ ਜਿੱਥੇ ਲੋੜ ਆ ਉੱਥੇ ਵੀ ਉਹ ਬੋਲਦੀ ਆ, ਜਿੱਥੇ ਉਹਨੂੰ ਕਾਰਵਾਈ ਕਰਨੀ ਪੈਂਦੀ ਉੱਥੇ ਵੀ ਕਾਰਵਾਈ ਕਰਦੀ ਆ। ਉਹਦੇ ਸਾਹਮਣੇ ਕੋਈ ਇਕੱਲਾ ਪੰਜਾਬ ਤਾਂ ਹੈ ਨਹੀਂ। ਉਹਨੂੰ ਇਹ ਵੀ ਲੱਗਦਾ ਕਿ ਕਿਉਂਕਿ ਕਾਗਜ਼ਾਂ ਦੇ ਢਿੱਡ ਤਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੀ ਭਰੀ ਜਾਂਦਾ ਨਾ, ਵੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤਾਂ ਬੜੇ ਕੰਮ ਜਿਹੜੇ ਜੀ ਉਹ ਚੱਜ ਦੇ ਕਰੀ ਜਾ ਰਿਹਾ। ਇੱਥੇ ਜਿਹੜਾ ਨਾਭੇ ਤੋਂ ਜਦੋਂ ਭਵਾਨੀਗੜ੍ਹ ਨੂੰ ਜਾਈਏ ਤਾਂ ਉਹਦੇ ਉੱਤੇ ਪਿੰਡ ਆਉਂਦਾ ਆਲੋ ਅਰਖ। ਉੱਥੇ ਬੰਬੀਆਂ ਦੇ ਵਿੱਚੋਂ ਜਿਹੜਾ ਉਹ ਕੈਮੀਕਲ ਵਾਲਾ ਪਾਣੀ ਜਿਹੜਾ ਨਿਕਲ ਰਿਹਾ, ਰੰਗਦਾਰ ਪਾਣੀ। ਇਹ ਲੋਕ ਕਈ ਵਾਰੀ ਪੋਲਿਊਸ਼ਨ ਕੰਟਰੋਲ ਬੋਰਡ ਕੋਲੇ ਜਾਏ, ਕਿਸੇ ਨੇ ਜਿਹੜੀ ਉਹਨਾਂ ਦੀ ਗੱਲ ਨਹੀਂ ਸੁਣੀ। ਹੁਣ ਇੱਕ ਵੀਡੀਓ ਜਿਹੜੀ ਬਣ ਗਈ, ਵੀਡੀਓ ਬਣਨ ਤੋਂ ਬਾਅਦ ਉਹ ਹੋ ਗਈ ਵਾਇਰਲ ਸੋਸ਼ਲ ਮੀਡੀਆ ਦੇ ਉੱਤੇ। ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ, ਗਾਲਾਂ ਪੈਣ ਲੱਗੀਆਂ ਪ੍ਰਦੂਸ਼ਣ ਬੋਰਡ ਨੂੰ ਵੀ, ਸਭ ਨੂੰ, ਤੇ ਫਿਰ ਇਹ ਭੱਜੇ ਔਰ ਜਾ ਕੇ ਉੱਥੇ ਜਿਹੜਾ ਪਾਣੀ ਦੇ ਨਮੂਨੇ ਲੈਣੇ ਸ਼ੁਰੂ ਕਰਤੇ। ਇਹ ਕਹਿੰਦੇ ਆ ਕਿ ਆਲੋ ਅਰਖ ਦੇ ਵਿੱਚ ਇੱਕ ਕੈਮੀਕਲ ਪਲਾਂਟ ਲੱਗਿਆ ਸੀ 80ਵਿਆਂ ਦੇ ਵਿੱਚ। ਉਹਨਾਂ ਨੇ 2006 ਤੱਕ ਇਹ ਉੱਥੇ ਰਿਹਾ। ਕਹਿੰਦੇ ਕਿ ਇਹਨਾਂ ਨੇ 300 ਫੁੱਟ ਡੂੰਘਾ ਬੋਰ ਕਰਕੇ ਉਹਦੇ ਵਿੱਚ ਜਿਹੜੀ ਵੇਸਟੇਜ ਸੀਗੀ ਪਾਣੀ ਦੀ ਜ਼ਹਿਰੀਲੀ, ਉਹ ਧਰਤੀ ਦੇ ਹੇਠ ਸੁੱਟਦੇ ਰਹੇ। ਔਰ 2006 ਦੇ ਵਿੱਚ ਗੰਦ ਪਾ ਕੇ ਇੱਥੇ ਪ੍ਰਾਪਰਟੀ ਵੇਚ ਕੇ ਜਿਹੜਾ ਇਹ ਬੰਦਾ ਸੀਗੇ ਜਿਹੜੇ ਮਾਲਕ ਫੈਕਟਰੀ ਦੇ, ਉਹ ਇੱਥੋਂ ਚਲੇ ਗਏ। ਪਹਿਲਾਂ ਤਾਂ ਪਾਣੀ ਸੀ ਉੱਪਰਲੇ ਪੱਤਣਾਂ ਦੇ ਉੱਤੇ 40-45 ਫੁੱਟ, 50 ਫੁੱਟ ਦੇ ਉੱਤੇ, 100 ਤੇ ਚਲੇ ਗਿਆ, 150 ਤੇ ਚਲੇ ਗਿਆ, 200 ਤੇ ਚਲੇ ਗਿਆ। ਹੁਣ ਜਦੋਂ 300 ਫੁੱਟ ਵਾਲੇ ਪੱਤਣ ਤੋਂ ਪਾਣੀ ਕੱਢਣਾ ਸ਼ੁਰੂ ਕੀਤਾ ਤੇ ਉੱਥੇ ਇੱਕ ਕੈਮੀਕਲ ਭਰਿਆ ਹੈ, ਉਹ ਬੰਬੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਇਹ ਇਲਾਕੇ ਵਾਲੇ ਕਹਿੰਦੇ ਆ ਜਦੋਂ ਇਹ ਫੈਕਟਰੀ ਚੱਲਦੀ ਸੀ ਤਾਂ ਉਹਦਾ ਜ਼ਹਿਰੀਲਾ ਧੂੰਆਂ ਜਿਹੜਾ ਸੀਗਾ ਉਹ ਫਸਲਾਂ ਦਾ ਨੁਕਸਾਨ ਕਰਦਾ ਸੀ ਤੇ ਪਾਣੀ ਉਹ ਥੱਲੇ ਸੁੱਟਦੇ ਸੀ ਬਥੇਰਾ। ਉਦੋਂ ਉਹਨਾਂ ਨੇ ਕਿਹਾ, ਕਿਸੇ ਨੇ ਇਹਦੇ ਵੱਲ ਜਿਹੜਾ ਦੇਖਿਆ ਨਹੀਂ। ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਆ ਉਹ ਕਹਿੰਦੇ ਜੀ ਮਾਮਲੇ ਦੀ ਪੜਤਾਲ ਜਿਹੜੀ ਉਹ ਅਸੀਂ ਕਰ ਰਹੇ ਆ। ਔਰ ਇਹ ਵੀ ਕਹਿੰਦੇ ਆ ਕਿ ਜਦੋਂ ਇਹ ਫੈਕਟਰੀ ਕਈ ਸਾਲਾਂ ਤੋਂ ਬੰਦ ਹੈ, ਫੈਕਟਰੀ ਨੂੰ ਉਸ ਵੇਲੇ 2 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ। ਤੁਸੀਂ ਹੈਰਾਨ ਹੋਵੋਗੇ 2 ਕਰੋੜ ਦਾ ਜੁਰਮਾਨਾ ਅਜੇ ਤੱਕ ਵਸੂਲ ਨਹੀਂ ਕੀਤਾ ਜਾ ਸਕਿਆ ਜੀ। ਇਹ ਕਹਿੰਦੇ ਜੁਰਮਾਨਾ ਵਸੂਲੀ ਲਈ ਕੋਰਟ ਦੀ ਅਗਲੀ ਪੇਸ਼ੀ 13 ਅਗਸਤ ਨੂੰ ਹੈ ਔਰ ਪ੍ਰਸ਼ਾਸਨ ਤੋਂ ਸਹਿਯੋਗ ਨਾ ਮਿਲਣ ਕਰਕੇ ਪਾਣੀ ਦੀ ਸਫਾਈ ਨਹੀਂ ਉਹ ਜਿਹੜਾ ਜੀ ਉਹ ਕਰਵਾ ਸਕੇ। ਇਹ ਕਹਿੰਦੇ ਕਿ ਫੈਕਟਰੀ ਤੋਂ 6 ਕਿੱਲੇ ਦੂਰ ਤੱਕ ਪਾਣੀ ਲਾਲ ਆਉਂਦਾ ਤੇ ਲੋਕਾਂ ਨੂੰ ਮੋਟਰ ਨਾ ਇਸਤੇਮਾਲ ਕਰਨ ਦੀ ਸਲਾਹ ਜਿਹੜੀ ਉਹ ਦੇ ਦਿੱਤੀ ਗਈ ਹੈ। ਬਸ ਸਲਾਹਾਂ ਦੇਣ ਜੋਗੇ ਨੇ। ਉਹ 2 ਕਰੋੜ ਰੁਪਈਆ ਕਦੋਂ ਵਸੂਲ ਕੀਤਾ ਜਾਊਗਾ ਅਗਲਿਆਂ ਨੂੰ ਪਤਾ। ਅਦਾਲਤਾਂ ਜਿਹੜੀਆਂ ਉਹਨਾਂ ਨੂੰ ਟਿੱਚ ਕਿਵੇਂ ਕੀਤਾ ਜਾ ਸਕਦਾ, ਤੇ ਅਦਾਲਤਾਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਖੜੇ ਆ ਉਹ ਇੱਕ ਦੂਜੇ ਚਿੱਟੇ ਹਾਥੀ ਨੇ। ਇੱਕ ਚਿੱਟੇ ਹਾਥੀ ਤੋਂ ਕਿਵੇਂ ਬਚਣਾ, ਉਹ ਜਿਹੜਾ ਪਹਿਲਾ ਚਿੱਟਾ ਹਾਥੀ ਉਹ ਦੂਸਰੇ ਦੇ ਤਰੀਕੇ ਵੀ ਦੱਸ ਦਿੰਦਾ। ਬਿਲਕੁਲ ਜੀ, ਇੱਥੇ ਤਾਂ ਮਸ਼ਹੂਰ ਹੁੰਦਾ ਸੀ ਕਿ ਰਿਸ਼ਵਤ ਦਿੰਦਾ ਫੜਿਆ ਗਿਆ, ਰਿਸ਼ਵਤ ਦੇ ਕੇ ਛੁੱਟ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਅੱਗੇ ਸਿਮਰਜੀਤ ਬੈਂਸ ਦੇ ਖਿਲਾਫ ਜਿਸ ਲੇਡੀ ਨੇ ਕੇਸ ਕੀਤਾ ਸੀ ਉਹ ਪੁਲਿਸ ਦੇ ਖਿਲਾਫ ਧਰਨਾ ਦੇਣ ਪਹੁੰਚ ਗਈ। ਐਕਚੁਅਲੀ ਕੀ ਹੈ ਜੀ, ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹੁਣ ਹੁਕਮ ਜਿਹੜਾ ਉਹ ਕੀਤਾ ਕਿ ਸਿਮਰਜੀਤ ਬੈਂਸ ਦੇ ਖਿਲਾਫ ਜ਼ਬਰ ਜਨਾਹ ਦਾ ਜਿਹੜਾ ਉਹ ਪਰਚਾ ਦਰਜ ਕੀਤਾ ਜਾਵੇ। ਇਸ ਔਰਤ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ। ਪਹਿਲਾਂ ਇਹ ਪਟੀਸ਼ਨ ਖਾਰਜ ਹੋ ਗਈ। ਜਦੋਂ ਇਹਦੇ ਉੱਤੇ ਰਿਵਿਊ ਪਟੀਸ਼ਨ ਪਾਈ ਗਈ ਤਾਂ ਅਦਾਲਤ ਨੇ ਇਹਦਾ ਜਿਹੜਾ ਸੀਗਾ ਇਹਦੇ ਉੱਤੇ ਫੈਸਲਾ ਦਿੱਤਾ ਕਿ ਮਾਮਲਾ ਦਰਜ ਕੀਤਾ ਜਾਵੇ। ਸਿਮਰਜੀਤ ਬੈਂਸ ਜਿਹੜਾ ਕਿ ਲੁਧਿਆਣੇ ਤੋਂ ਵਿਧਾਇਕ ਆ, ਉਹਦੀਆਂ ਮੁਸ਼ਕਲਾਂ ਇਸ ਮਾਮਲੇ ਦੇ ਵਿੱਚ ਵਧੀਆਂ ਹੋਈਆਂ ਨੇ। ਉਹਦਾ ਅਜੇ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ, ਨਾ ਲੋਕ ਇਨਸਾਫ ਪਾਰਟੀ ਦਾ ਕੋਈ ਇਹਦੇ ਉੱਤੇ ਪ੍ਰਤੀਕਰਮ ਆਇਆ। ਉਹਦਾ ਜਿਹੜਾ ਫੋਨ ਹੈ ਉਹ ਲਗਾਤਾਰ ਸਵਿਚ ਆਫ ਹੈ। ਇਸ ਮਾਮਲੇ ਦੇ ਉੱਤੇ ਜਿਹੜਾ ਅਕਾਲੀ ਦਲ ਦੇ ਆਗੂ ਤੇ ਇੱਕ ਵਕੀਲ ਹੈ ਹਰੀਸ਼ ਰਾਏ ਢਾਂਡਾ, ਉਹੀ ਇਹ ਮਾਮਲਾ ਹਾਈ ਕੋਰਟ ਤੱਕ ਜਿਹੜਾ ਦੀ ਉਹ ਲੈ ਕੇ ਗਏ ਸੀਗੇ। ਇਹ ਔਰਤ ਨੇ ਹੁਣ ਜਿਹੜੀ ਲੁਧਿਆਣੇ ਦੀ ਪੁਲਿਸ ਹੈ ਉਹਦੇ ਖਿਲਾਫ ਫੇਰ ਧਰਨਾ ਲਾਤਾ। ਉਹ ਇਹ ਕਹਿੰਦੀ ਕਿ ਜਦੋਂ
ਹਾਈ ਕੋਰਟ ਨੇ ਹੁਕਮ ਦੇ ਦਿੱਤਾ ਕਿ FIR ਦਰਜ ਕੀਤੀ ਜਾਵੇ ਤੇ ਅਜੇ ਤੱਕ FIR ਦਰਜ ਕਿਉਂ ਨਹੀਂ ਕੀਤੀ ਜਾ ਰਹੀ। ਉਹ ਕਹਿੰਦੀ ਕਿ ਪੁਲਿਸ ਸਿਮਰਜੀਤ ਸਿੰਘ ਬੈਂਸ ਨੂੰ ਬਚਣ ਦੇ ਜਿਹੜਾ ਜੀ ਉਹ ਤਰੀਕੇ ਦੱਸ ਰਹੀ ਆ, ਜਾਂ ਉਹਨੂੰ ਬਚਣ ਦਾ ਮੌਕਾ ਜਿਹੜਾ ਉਹ ਦੇ ਰਹੀ ਆ। ਜਿਹੜਾ ਵਕੀਲ ਆ ਉਹਦਾ ਹਰੀਸ਼ ਰਾਏ ਢਾਂਡਾ, ਉਹਨੇ ਇਹ ਕਿਹਾ ਕਿ ਜਿਹੜਾ ਸੱਤਾਧਾਰੀਆਂ ਨੇ ਉਹਨਾਂ ਨੂੰ ਪਿੱਛੇ ਹਟਾਉਣ ਲਈ ਪਰਿਵਾਰ ਸਣੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕਰਾਉਣੇ ਸ਼ੁਰੂ ਕਰਤੇ। ਜਿਹੜੀ ਇਹ ਪੀੜਤਾ ਉਹਨੂੰ ਡਰਾਉਣ ਦੇ ਵਾਸਤੇ ਉਹਦੇ ਪਿਓ ਦੇ ਸਕੂਟਰ ਨੂੰ ਕਾਰ ਦੇ ਨਾਲ ਟੱਕਰ ਮਰਵਾਤੀ। ਇਹ ਵੀ ਕਹਿੰਦੇ ਕਿ ਪੀੜਤਾ ਦੇ ਮੁੰਡੇ ਦੇ ਉੱਤੇ ਕਬੂਤਰਬਾਜ਼ੀ ਦੀ ਸ਼ਿਕਾਇਤ ਕਰ ਦਿੱਤੀ। ਇਹ ਕਿਹਾ ਕਿ ਸਾਰਾ ਮਾਮਲਾ ਮੁੱਖ ਮੰਤਰੀ ਨੂੰ ਜਿਹੜਾ ਉਹ ਭੇਜਿਆ ਗਿਆ, ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ। ਉਹ ਕਹਿੰਦਾ ਕਿ ਹੁਣ ਹਾਈ ਕੋਰਟ ਦੇ ਵਿੱਚ ਇਹਨਾਂ ਮਾਮਲਿਆਂ ਦੀ ਜਾਂਚ ਦੇ ਵਾਸਤੇ ਇੱਕ ਪਟੀਸ਼ਨ ਪਾਈ ਜਾਊਗੀ, ਕਿਉਂਕਿ ਪੁਲਿਸ ਨੇ ਵਿਧਾਇਕ ਬੈਂਸ ਨੂੰ ਬਚਾਉਣ ਦੇ ਵਾਸਤੇ ਬਹੁਤ ਸਾਰੇ ਸਬੂਤ ਜਿਹੜੇ ਨੇ ਉਹਨਾਂ ਨੂੰ ਨਸ਼ਟ ਕਰ ਦਿੱਤਾ। ਔਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸਿਮਰਜੀਤ ਬੈਂਸ ਹੈ, ਜਿਹੜਾ ਵਿਧਾਇਕ ਲੁਧਿਆਣੇ ਤੋਂ ਹੈ, ਉਹਦੇ ਸੰਬੰਧ ਜਿਹੜੇ ਇਸ ਵੇਲੇ ਕੈਬਨਿਟ ਮੰਤਰੀ ਨੇ ਇੱਕ ਭਾਰਤ ਭੂਸ਼ਣ ਆਸ਼ੂ, ਉਹਦੇ ਨਾਲ ਬਹੁਤ ਨੇੜਲੇ ਨੇ। ਬੇਸ਼ੱਕ ਦੋਨਾਂ ਦੀਆਂ ਪਾਰਟੀਆਂ ਵੱਖਰੀਆਂ ਨੇ, ਉਂਝ ਇਕਜੁੱਟ ਨੇ। ਭਾਰਤ ਭੂਸ਼ਣ ਆਸ਼ੂ ਸਿਮਰਜੀਤ ਬੈਂਸ ਦੇ ਖਿਲਾਫ ਕਾਰਵਾਈ ਨਹੀਂ ਹੋਣ ਦੇ ਰਹੇ। ਪਹਿਲਾਂ ਉਹਨਾਂ ਨੇ ਇਹ ਕਾਰਵਾਈ ਜਿਹੜੀ ਸੀਗੀ ਇੱਥੇ ਰੱਖੀ ਲੁਧਿਆਣੇ ਦੀ ਪੁਲਿਸ ਦੇ ਵਿੱਚ। ਹੁਣ ਜਦੋਂ ਹਾਈ ਕੋਰਟ ਤੋਂ ਹੁਕਮ ਹੋ ਗਿਆ ਤੇ ਦੁਬਾਰਾ ਫਿਰ ਉਹ ਉਹਨਾਂ ਦੀ ਮਦਦ ਕਰ ਰਹੇ ਆ। ਜਿਹੜੇ ਹਰੀਸ਼ ਰਾਏ ਢਾਂਡਾ ਨੇ ਦੋਸ਼ ਲਾਏ ਆ ਕਿ ਉਹਦੇ ਮੁੰਡੇ ਦੇ ਉੱਤੇ ਮਾਮਲਾ ਦਰਜ ਜਿਹੜਾ ਦੀ ਉਹ ਕਰ ਲਿਆ ਗਿਆ, ਜਾਂ ਟੱਕਰ ਮਾਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ। ਉਹਨੇ ਇਹ ਕਿਹਾ ਕਿ ਇਹ ਬੈਂਸ ਨੇ ਜਿਹੜੇ ਕਿ ਪੀੜਤਾ ਦੇ ਪਰਿਵਾਰ ਨੂੰ ਡਰਾਉਣਾ ਚਾਹੁੰਦੇ ਨੇ। ਜੀ, ਅਖੀਰ ਦੇ ਵਿੱਚ ਟਕੈਤ ਦੀ ਜੇ ਗੱਲ ਕਰੀਏ, ਉਸਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿੱਚ 1 ਅਗਸਤ ਤੋਂ ਅੰਦੋਲਨ ਹੋਰ ਤੇਜ਼ ਕਰਾਂਗੇ। ਇਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲਾ ਉੱਤਰ ਪ੍ਰਦੇਸ਼ ਜਿਹੜਾ ਸੂਬਾ, ਉਹਦੇ ਵਿੱਚ 1 ਅਗਸਤ ਤੋਂ ਅੰਦੋਲਨ ਨੂੰ 18 ਮੰਡਲਾਂ ਤੱਕ ਲੈ ਕੇ ਜਾਣ ਦਾ ਐਲਾਨ ਜਿਹੜਾ ਕੀਤਾ ਗਿਆ, ਜਿਹਦੇ ਵਿੱਚ ਉੱਤਰ ਪ੍ਰਦੇਸ਼ ਦੇ ਲੋਕਲ ਮੁੱਦੇ ਭਾਰਤੀ ਕਿਸਾਨ ਯੂਨੀਅਨ ਜਿਹੜਾ ਟਕੈਤ ਹੈ ਉਹਦੇ ਵੱਲੋਂ ਉਠਾਏ ਜਾਣਗੇ। 11 ਜੁਲਾਈ ਤੋਂ ਮੰਡਲਾਂ ਦੀਆਂ ਮੀਟਿੰਗਾਂ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਮੁੱਦਿਆਂ ਦੇ ਉੱਤੇ ਮਹਿੰਗੀ ਬਿਜਲੀ ਤੇ ਗੰਨੇ ਦੀ ਸਰਕਾਰੀ ਖਰੀਦ ਦੇ ਮਗਰੋਂ ਕਿਸਾਨਾਂ ਨੂੰ ਇਹਦੇ ਪੈਸੇ ਨਾ ਦੇਣ ਦਾ ਮੁੱਦਾ ਵੀ ਸ਼ਾਮਲ ਹੈ। ਕਣਕ ਝੋਨੇ ਦੀ ਖਰੀਦ ਦੇ ਉੱਤੇ MSP ਦੇ ਉੱਤੇ ਕੀਤੇ ਜਿਹੜੇ MSP ਉਹ ਨਾ ਦਿੱਤੇ ਜਾਣ ਦਾ ਮਾਮਲੇ ਦੇ ਉੱਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਊਗਾ। ਅੱਜ ਤੋਂ ਸ਼ਾਮਲੀ ਤੋਂ ਟਰੈਕਟਰ ਯਾਤਰਾ ਸ਼ੁਰੂ ਕਰਕੇ 10 ਜੁਲਾਈ ਨੂੰ ਸਿੰਘੂ ਮੋਰਚੇ ਦੇ ਵਿੱਚ ਸ਼ਾਮਲ ਹੋਣਗੇ। ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਜਿਹੜੇ ਬੁਲਾਰੇ ਨੇ ਰਕੇਸ਼ ਟਕੈਤ ਨੇ ਇਹ ਕਿਹਾ ਕਿ 1 ਅਗਸਤ ਤੋਂ ਯੂਪੀ ਦੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਰਾਜ ਤੇ ਦੇਸ਼ ਦੀ ਸਥਿਤੀ ਦੇ ਨਾਲ-ਨਾਲ 3 ਕਾਲੇ ਖੇਤੀ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ। ਉਹਨਾਂ ਨੇ ਇਹ ਕਿਹਾ ਕਿ ਬਿਜਲੀ ਬਕਾਏ ਦੇ ਮੁੱਦੇ ਤੇ ਕਿਸਾਨਾਂ ਨੂੰ ਦੱਸਿਆ ਜਾਊਗਾ ਕਿ ਹਰਿਆਣੇ ਦੇ ਵਿੱਚ 1 ਕਿਲੋਵਾਟ ਬਿਜਲੀ ਦੀ ਦਰ ਸਿਰਫ 35 ਰੁਪਏ ਹੈ, ਜਦੋਂ ਅਤੇ ਯੂਪੀ ਤੋਂ ਆਉਣ ਤੋਂ ਬਾਅਦ 1 ਕਿਲੋਵਾਟ ਬਿਜਲੀ ਦੀ ਦਰ ਕਿਸਾਨੀ ਲਈ 175 ਰੁਪਏ ਬਣ ਜਾਂਦੀ ਹੈ। ਟਕੈਤ ਨੇ ਇਹ ਵੀ ਕਿਹਾ ਕਿ ਕਣਕ ਦਾ ਭਾਅ 1975 ਰੁਪਏ ਤੈਅ ਹੋਣ ਦੇ ਬਾਵਜੂਦ ਕਿਸਾਨਾਂ ਤੋਂ ਇਹ 1400 ਰੁਪਏ ਦੇ ਵਿੱਚ ਖਰੀਦੀ ਜਾਂਦੀ ਹੈ। ਉਹਨੇ ਇਹ ਵੀ ਕਿਹਾ ਕਿ ਜਦੋਂ ਝੋਨੇ ਦੀ ਫਸਲ ਆਉਂਦੀ ਆ ਤੇ ਇਹ ਵੀ ਉਸੇ ਸਥਿਤੀ ਦੇ ਵਿੱਚ ਹੋਊਗੀ। ਕਿਸਾਨ MSP ਦੇ ਉੱਤੇ ਕਾਨੂੰਨ ਦੀ ਮੰਗ ਜਿਹੜੇ ਆ ਉਹ ਕਰ ਰਹੇ ਆ। ਇਹ ਵੀ ਕਿਹਾ ਗਿਆ ਕਿ ਯੂਪੀ ਦੇ ਵਿੱਚ ਜਿਹੜੇ ਗੰਨਾ ਉਗਾਉਣ ਵਾਲੇ ਨੇ ਉਹਨਾਂ ਦੇ ਅਜੇ ਵੀ 8500 ਕਰੋੜ ਰੁਪਏ ਦਾ ਬਕਾਇਆ ਮਿੱਲਾਂ ਵੱਲ ਖੜਾ, ਜਦੋਂ ਕਿ ਪੂਰੇ ਦੇਸ਼ ਦੇ ਵਿੱਚ ਗੰਨਾ ਕਿਸਾਨਾਂ ਦਾ 21500 ਕਰੋੜ ਰੁਪਏ ਦਾ ਬਕਾਇਆ ਪੂਰੇ ਮੁਲਕ ਦੇ ਵਿੱਚ। 8500 ਕਰੋੜ ਰੁਪਇਆ ਇਕੱਲੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਖੜਾ। ਜਿਹੜੇ ਕਿਸਾਨ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਅੰਦੋਲਨ ਦੇ ਦੌਰਾਨ ਕਰੋਨਾ 'ਚ ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਵੀ ਜਿਹੜੀ ਆ ਕੀਤੀ ਜਾਊਗੀ। ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਅਗਲੇ ਵਰ੍ਹੇ ਦੇ ਸ਼ੁਰੂ ਦੇ ਵਿੱਚ ਹੋਣੀਆਂ ਨੇ, ਫਰਵਰੀ ਮਹੀਨੇ ਦੇ ਵਿੱਚ ਸੰਭਾਵੀ ਰੂਪ 'ਚ 5 ਰਾਜਾਂ 'ਚ ਹੋਣੀਆਂ ਨੇ, ਪੰਜਾਬ ਵੀ ਇਹਦੇ ਵਿੱਚ ਸ਼ਾਮਲ ਹੈ। ਉੱਤਰ ਪ੍ਰਦੇਸ਼ ਵਾਕਿਆ ਹੀ ਬਹੁਤ ਜਿਹੜਾ ਉਹ ਅਹਿਮ ਹੈ, ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ, ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਜਿਹੜੀਆਂ 80 ਸੀਟਾਂ ਨੇ ਲੋਕ ਸਭਾ ਦੀਆਂ, ਉਹਦੇ ਉੱਤੇ ਟੇਕ ਤਾਂ ਹੈ ਹੀ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ। ਉਹਦੀ ਉੱਤਰ ਪ੍ਰਦੇਸ਼ ਦੇ ਵਿੱਚ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਉੱਤੇ ਵੀ ਟੇਕ ਆ। ਉਹ ਇਹ ਸਮਝਦੀ ਆ ਕਿ 24 ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਉਣੀ ਆ ਤਾਂ ਉਹ ਵਾਇਆ 2022 ਦੇ ਹੀ ਬਣਾਈ ਜਾ ਸਕਣੀ ਆ, ਕਿਉਂਕਿ ਜੇ 22 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਜਿੱਤਦੀ ਹੈ
ਤੇ 24 ਦੀਆਂ ਚੋਣਾਂ ਉਹਦੇ ਲਈ ਜਿੱਤਣੀਆਂ ਇਸ ਕਰਕੇ ਸੌਖੀਆਂ ਹੋਣਗੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਸੱਤਾ ਹੋਣ ਕਰਕੇ ਜਿਹੜੀਆਂ ਲੋਕਲ ਚੋਣਾਂ ਸੀ ਉਹਦੇ ਵਿੱਚ ਚੌਥੇ ਨੰਬਰ ਦੇ ਉੱਤੇ ਚਲੇਗੀ ਭਾਰਤੀ ਜਨਤਾ ਪਾਰਟੀ। ਪਰ ਜਦੋਂ ਇਹਨਾਂ ਲੋਕਲ ਚੋਣਾਂ ਦੇ ਵਿੱਚ ਪ੍ਰਧਾਨਗੀਆਂ ਦੀ ਗੱਲ ਆਈ ਤੇ ਸਾਰੀਆਂ ਪ੍ਰਧਾਨਗੀਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਬਜ਼ਾ ਕਰ ਗਈ। ਉਹ ਕਬਜ਼ਾ ਤਾਂ ਕਰ ਗਈ ਕਿ ਉੱਥੇ ਸੱਤਾ ਦੇ ਵਿੱਚ ਉਹ ਇਹ ਸੋਚਦੀ ਹੈ ਕਿ ਜੇ ਉੱਥੇ ਸੱਤਾ ਦੇ ਵਿੱਚ ਉਹਨੇ ਵਾਪਸ ਆਉਣਾ ਤਾਂ ਉਹਦੇ ਨਾਲ 24 ਦੇ ਵਿੱਚ ਉਹ ਵਾਪਸ ਆ ਸਕਦੀ ਹੈ। ਜਦੋਂ ਕਿ ਕਿਸਾਨ ਅੰਦੋਲਨ ਜਿਹਨੇ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਸਲੀਅਤ ਲੋਕਾਂ ਨੂੰ ਦੱਸਦੀ, ਤੇ ਹੁਣ ਕਿਸਾਨ ਇਹ ਸਮਝਦੇ ਆ ਕਿ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਵੀ ਉਹ ਇਹੀ ਕੁਝ ਕਰਨਗੇ। ਜੀ ਬਾਬਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।